ਉਹ ਜੀ ਮਰਾਲੀ ਵਾਲਾ ਪਿੰਡ ਹੈ, ਹਾਂਜੀ, ਬੜਾ ਵੱਡਾ ਪਿੰਡ ਬੜਾ ਵੱਡਾ ਪਿੰਡ। ਹੈ ਜੀ। ਉੱਥੋਂ ਜਥਾ ਬਣ ਕੇ ਤੇ ਦੁਨੀਆ ਨਿਕਲੀ, ਅੱਛਾ। ਇਹ ਨਿਕਲੀ ਤੇ ਇੱਥੇ ਸਾਡੇ ਪਿੰਡ ਆ ਗਿਆ। ਹੂੰ। ਪਿੰਡ ਆ ਗਿਆ, ਉਹਨਾਂ ਜਿਹੜਾ ਸਿੱਖ ਟੱਕਰਿਆ ਨਾ ਉਹਨਾਂ ਮਾਰ ਕੇ ਕੁਝ ਆ ਕਲਰ ਇੱਥੇ ਬੋਲਦੇ ਸੀ, ਕਲਰੇ ਜਾ ਕੇ ਤੇ ਉਹ ਲੁਕੇ ਸਨ ਸਿੱਖ ਜਿਹੜੇ। ਆਹ ਹੂੰ ਤੇ ਇਹ ਫਿਰ ਜਥਾ ਜਦੋਂ ਗਿਆ ਨਾ ਫਿਰ ਉੱਡਿਆ ਨੂੰ, ਹੂੰ। ਫਿਰ ਉਹਨਾਂ ਨੂੰ ਉੱਥੇ ਕੋਈ ਮਾਰ ਛੜਿਆ। ਤੁਹਾਡੇ ਪਿੰਡ ਦਾ ਮਸ਼ਹੂਰ ਕਿਹੜਾ ਕਿਹੜਾ ਸਿੱਖ ਇੱਥੇ ਮਰਿਆ ਸੀ? ਸਾਡੇ ਪਿੰਡ ਦਾ ਮਸ਼ਹੂਰ ਬੰਦਾ ਇੱਕ ਧਨੀ ਹੁੰਦਾ ਸੀ, ਅੱਛਾ। ਉਹ ਮੋਇਆ ਸੀ। ਹੂੰ। ਇੱਕ ਲੰਬੜ ਹਰਨਾਮ ਸਿੰਘ ਮੋਇਆ ਸੀ, ਲੰਬੜਦਾਰ ਵੀ ਇੱਥੇ ਹੀ ਸੀ ਉਸ ਵੇਲੇ? ਉਹ ਫਿਰ ਨਿੱਕਾ ਸਿੰਘ ਆਇਆ ਸੀ। ਅੱਛਾ। ਹਾਂਜੀ। ਪਾਲੀ ਹੁੰਦਾ ਸੀ, ਇੱਕ ਇੱਧਰ ਆਇਆ, ਹੂੰ। ਉਹ ਆਇਆ ਸੀ। ਅੱਛਾ। ਇੱਕ ਪ੍ਰਤਾਪ ਸਿੰਘ ਹੁੰਦਾ ਸੀ, ਸਰਕਾਣਾ ਕੰਮ ਕਰਦਾ ਸੀ, ਅੱਛਾ। ਉਹ ਆਇਆ ਸੀ। 2 ਦਿਨ ਰਹੇ ਉੱਥੇ, ਹੂੰ। ਫਿਰ ਵਿੱਚੋਂ ਕੋਈ ਪਰਤ ਕੇ ਆ ਗਏ, ਅੱਛਾ, ਵਾਪਸ ਆ ਗਏ? ਵਾਪਸ ਆ ਗਏ। ਅੱਛਾ। ਵਾਪਸ ਆਣ ਕੇ ਤੇ ਚੁਬਾਰਾ ਸਾਡੇ ਪਿੰਡ ਦਾ ਤਾਰਾ ਸਿੰਘ ਦਾ, ਅੱਛਾ। ਉਹਦੇ ਵਿੱਚ ਰਾਤ ਹੈ। ਹੂੰ। ਸਾਡੇ ਪਿਓ ਨੂੰ ਸੱਦਿਆ ਤੇ ਉਹ ਆਪਣਾ ਸਾਡੀਆਂ ਹਜ਼ਾਮਤਾਂ ਜਰਾ ਕਰਦਾ। ਅੱਛਾ। ਉਹਨੇ ਫਿਰ ਰਾਤ ਨੂੰ ਹਜ਼ਾਮਤਾਂ ਕੀਤੀਆਂ ਉਹਨਾਂ ਦੀਆਂ। ਹੂੰ। ਅੱਛਾ। ਸਿੱਖਾਂ ਦੇ ਬਾਲ ਵੀ ਤੁਹਾਡੇ ਯਾਰ ਹੁੰਦੇ ਸਨ? ਬੜੇ। ਕੋਈ ਨਾਂ ਯਾਦ ਹੋਣ ਆਪਣੇ ਯਾਰਾਂ ਦੇ? ਯਾਰਾਂ ਨਾਂ ਇੱਕ ਦਾ ਦਲੀਪ ਸਿੰਘ ਸੀ, ਦਲੀਪ ਸਿੰਘ। ਅੱਛਾ, ਦਲੀਪ ਸਿੰਘ। ਤੇ ਜੈਦ ਦਾ ਜੈਲੂ ਜਲੂਆਂ ਦਾ ਬੜਾ ਚੰਗਾ ਲੈਣ ਹੁੰਦਾ ਸੀ। ਹੂੰ। ਇੱਜ਼ਤ ਦੇ ਭਾਈ ਦਾ ਸੁਣੋ। ਹੂੰ। ਹਾਂਜੀ। ਤੇ ਉਹ ਨਹੀਂ ਹਾਂ ਖੇਡਦੇ ਕਿਸੇ ਨੂੰ। ਅੱਛਾ, ਤੰਗ ਨਹੀਂ ਸੀ ਕਰਦੇ ਕਿਸੇ ਨੂੰ? ਤੰਗ ਨਹੀਂ ਹਾਂ ਕਰਦੇ ਕਿਸੇ ਨੂੰ। ਵਿਆਹ ਸ਼ਾਦੀ ਹੁੰਦੀ ਸੀ ਨਾ, ਹੂੰ, ਉਹਨਾਂ ਦਾ ਕੰਮ ਹੀ ਸ਼ਰਾਬ ਪੀਣਾ। ਅੱਛਾ। ਉਹ ਬੀਬੀਆਂ ਫਿਰ ਗਾਉਣ ਵਾਸਤੇ ਜਾਂਦੀਆਂ ਹਨ, ਹੂੰ। ਤੇ ਉਹਨੇ ਭਾਈ ਨੇ ਘਰੋਂ ਦੱਸ ਦੇਣਾ ਪਿਆ, ਆਖਣਾ ਵੀ ਬੀਬੀ ਮੁਸਲਮਾਨੀ ਕਰੀਏ ਨਾ। ਹਾਂ। ਉਹਨਾਂ ਨੂੰ ਚਲੋ ਮੈਂ ਛੱਡ ਆਉਣਾ ਬਕਾਰਾ। ਅੱਛਾ। ਤੇ ਤੁਸੀਂ ਆਪਣਾ ਸ਼ਰਾਬ ਜਿਹਾ ਪੀਣਾ, ਉਹ ਬੰਨੇ ਜਾ ਕੇ ਪੀਓ। ਚੋਰੀ ਬੰਦਾ ਹੀ ਸਾਡੇ ਪਿੰਡ ਗੱਜਣ ਸਿੰਘ। ਗੱਜਣ ਸਿੰਘ? ਪਰੇ ਦਾ ਬੰਦਾ। ਅੱਛਾ। ਬਾਬਾ ਚੱਲਦੀ ਸੀ ਉਹਦੀ? ਬਾਬਾ। ਕੀ ਨਾਮ ਸੀ ਉਹਨਾਂ ਦਾ? ਹਰਨਾਮ ਸਿੰਘ। ਹਰਨਾਮ ਸਿੰਘ। ਤੇ ਹੋਰ ਜਿਹੜੇ ਮਸ਼ਹੂਰ ਸਿੱਖ ਸੀ ਇੱਥੇ, ਉਹਨਾਂ ਦੇ ਕੀ ਨਾਂ ਸਨ? ਉਹਨਾਂ ਦਾ ਨਾਂ ਸੀ ਬੰਤਾ ਸਿੰਘ। ਹੂੰ। ਸੰਤਾ ਸਿੰਘ। ਹੂੰ। ਸੁੱਚਾ ਸਿੰਘ। ਅੱਛਾ। ਹੈ ਜੀ। अस्सलाम वालेकुम जी, सत श्री अकाल, आदाब दोस्तों सब ਦਾ ਪੰਜਾਬ ਦੀ ਟੀਮ ਇਸ ਟਾਈਮ ਪਿੰਡ ਤੁੰਗਾ ਦੇ ਵਿੱਚ ਬੈਠੇ ਆ ਤੇ ਸਾਡੇ ਸਾਹਮਣੇ ਪਿੰਡ ਤੁੰਗਾ ਦੇ ਬਜ਼ੁਰਗ ਬੈਠੇ ਨੇ ਜਿਨ੍ਹਾਂ ਨੇ ਸਿੱਖਾਂ ਨੂੰ ਵੀ ਆਪਣੀ ਅੱਖੀ ਦੇਖਿਆ, ਇਕੱਠੇ ਵਸਦੇ ਰਹੇ ਨੇ ਸਿੱਖਾਂ ਦੇ ਨਾਲ, ਇਹਨਾਂ ਦੀ ਯਾਰੀਆਂ ਵੀ ਸਨ ਉਹਨਾਂ ਦੇ ਨਾਲ। ਤੇ ਅੱਜ ਗੱਲਬਾਤ ਕਰਾਂਗੇ ਬਜ਼ੁਰਗਾਂ ਦੇ ਨਾਲ ਤੇ 47 ਦੀ ਕਹਾਣੀ ਪੁੱਛਦੇ ਆ ਕਿ ਇਸ ਪਿੰਡ ਦੇ ਵਿੱਚ ਜਿਹੜੇ ਸਿੱਖ ਸਨ ਉਹ ਕਿੱਦਾਂ ਆਪਣਾ ਪਿੰਡ ਛੱਡ ਕੇ ਹਿੰਦੁਸਤਾਨ ਤੱਕ ਗਏ ਸੀ। ਆਓ ਮਿਲਦੇ ਆ ਤੇ ਗੱਲਬਾਤ ਸਾਂਝੀ ਕਰਦੇ ਆ। अस्सलाम वालेकुम ਬਜ਼ੁਰਗੋ, ਕੀ ਹਾਲ ਹੈ? ਖੈਰ ਸੁਣਾਓ। ਅੱਲਾ ਦਾ ਸ਼ੁਕਰ। ਕੀ ਨਾਮ ਹੈ ਆਪਣਾ? ਰਮਜ਼ਾਨ। ਰਮਜ਼ਾਨ। ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ ਹੈ? ਚਿਰਾਗ ਦੀ। ਤੇ ਦਾਦਾ ਜੀ ਦਾ? ਮੰਦ ਬਖਸ਼। ਮੰਦ ਬਖਸ਼। ਕਿਹੜੀ ਬਰਾਦਰੀ ਆਪਣੀ? ਆਪਣੀ ਬਰਾਦਰੀ ਹੈ ਨਾਈ, ਅਸੀਂ ਦਿਖਾਉਂਦੇ ਨਾਈ ਅਖਵਾਂਦੇ? ਖੋਖਰ ਬਰਾਦਰੀ। ਉਂਝ ਖੋਖਰ ਬਰਾਦਰੀ ਹੈ। ਕੰਮ ਨਾਈਆਂ ਵਾਲਾ ਕਰਦੇ ਰਹੇ ਨੇ ਵੱਡੇ। ਸਹੀ ਹੋ ਗਿਆ। ਬਜ਼ੁਰਗੋ, ਜਿਹੜਾ ਪਿੰਡ ਆਪਾਂ ਜਿੱਥੇ ਬੈਠੇ ਆ ਜੀ, ਇਸ ਦਾ ਪੂਰਾ ਨਾਮ ਕੀ ਹੈ? ਤੁੰਗ ਭਾਈ ਕੇ। ਤੁੰਗ ਭਾਈ ਕੇ। ਇਹਦੇ ਆਲ ਦੁਆਲ ਕਿਹੜੇ ਕਿਹੜੇ ਪਿੰਡ ਲੱਗਦੇ ਨੇ? ਇਹ ਦੁਆਲੇ ਲੱਗਦੇ ਨੇ ਲੰਜ, ਹੂੰ, ਭਰਾਈਆਂ, ਅਦਿੱਤਾ। ਹਾਂਜੀ। ਹੈ ਜੀ। ਭੱਟੀਆਂ ਦਾ ਕਿਲਾ। ਸਹੀ। ਤੇ ਗੈਦੀ। ਹੂੰ। ਤੇ ਆਪਣਾ ਵੱਡੀ ਮਾੜੀ, ਛੋਟੀ ਮਾੜੀ। ਅੱਛਾ ਅੱਛਾ ਅੱਛਾ। ਇਹਦੀ ਤਹਿਸੀਲ ਕਿਹੜੀ ਹੈ? ਤਹਿਸੀਲ ਇਹਨਾਂ ਦੀ ਸੀ ਪਹਿਲਾਂ ਦੇ ਕੰਮ ਹੋ ਗਈ ਸੀ, ਹਾਂਜੀ। ਹੁਣ ਨਸ਼ਹਿਰਾ। ਅੱਛਾ। ਤੇ ਜ਼ਿਲ੍ਹਾ ਗੁਜਰਾਂਵਾਲਾ ਸੀ? ਜ਼ਿਲ੍ਹਾ ਗੁਜਰਾਂਵਾਲਾ। ਸਹੀ ਹੋ ਗਿਆ। 47 ਵੇਲੇ ਤੁਹਾਡੀ ਉਮਰ ਕਿੰਨੀ ਸੀ? 9-10 ਸਾਲ ਦਾ। ਅੱਛਾ, 9-10 ਸਾਲ ਦੇ। ਸਹੀ ਹੋ ਗਿਆ। ਤੁਹਾਡੇ ਪਿੰਡ ਦੇ ਵਿੱਚ ਕਿਹੜੀ ਕਿਹੜੀ ਬਰਾਦਰੀ ਰਹਿੰਦੀ ਸੀ? ਸਾਡੇ ਪਿੰਡ ਬਰਾਦਰੀ ਦੀ ਵਿਰਕਾਂ ਦੀ। ਅੱਛਾ, ਵਿਰਕ। ਸਿੱਖ ਰਹਿੰਦੇ ਸੀ? ਸਿੱਖ ਰਹਿੰਦੇ ਸਨ। ਤੇ ਮੁਸਲਮਾਨਾਂ ਦੇ ਕਿੰਨੇ ਕੁ ਘਰ ਸਨ? 40-50 ਸਿੱਖਾਂ ਦੇ ਹਨ, 40-50 ਮੁਸਲਮਾਨਾਂ ਦੇ। ਅੱਛਾ। ਮੁਸਲਮਾਨਾਂ ਦੀ ਕਿਹੜੀ ਕਿਹੜੀ ਬਰਾਦਰੀ ਸੀ? ਇਹ ਸਰਕਾਨ। ਹਾਂ। ਗੋਸ਼ੀ। ਹੂੰ। ਤੇ ਆਪਣਾ ਲੋਹਾਰ ਸਰਕਾਨ। ਅੱਛਾ ਅੱਛਾ।
ਇਹ ਸਾਰਾ ਇਹਨੂੰ ਇਹ ਸੰਸਾਰ ਸਹੀ ਹੋ ਗਿਆ। ਤੇ ਜਿਹੜੇ ਸਿੱਖ ਸਨ ਹਾਂ ਉਹਨਾਂ ਦੀਆਂ ਲੰਬੜਦਾਰੀਆਂ ਕਿੰਨੀਆਂ ਸੀ ਇੱਕੋ ਹੀ ਨੰਬਰਦਾਰ ਸੀ। ਇਸ ਪੂਰੇ ਪਿੰਡ ਦਾ? ਹਾਂ ਕੀ ਨਾਮ ਸੀ ਉਹਨਾਂ ਦਾ? ਹਰਨਾਮ ਸਿੰਘ। ਹਰਨਾਮ ਸਿੰਘ। ਹਾਂ ਤੇ ਹੋਰ ਜਿਹੜੇ ਮਸ਼ਹੂਰ ਸਿੱਖ ਸੀ ਇੱਥੇ ਹਾਂ ਉਹਨਾਂ ਦੇ ਕੀ ਨਾਂ ਸਨ? ਉਹਨਾਂ ਦਾ ਨਾਂ ਸੀ ਬੰਤਾ ਸਿੰਘ, ਹੂੰ ਸੰਤਾ ਸਿੰਘ, ਹੂੰ ਸੁੱਚਾ ਸਿੰਘ। ਅੱਛਾ ਹੈ ਜੀ, ਇਸ ਤਰ੍ਹਾਂ ਨਾਂ ਹਨ। ਸਹੀ ਹੋ ਗਿਆ। ਹਿੰਦੂ ਵੀ ਰਹਿੰਦੇ ਸੀ ਤੁਹਾਡੇ ਪਿੰਡ ਦੇ ਵਿੱਚ? ਹਿੰਦੂ ਇੱਕ ਦੋ ਘਰ ਸਨ। ਅੱਛਾ, ਇੱਕ ਦੋ ਘਰ ਸੀ। ਹਾਂ। ਉਹ ਕੀ ਕਰਦੇ ਸਨ? ਦੁਕਾਨਾਂ ਕਰਦੇ ਸਨ? ਦੁਕਾਨਾਂ ਕਰਦੇ ਹਨ। ਉਹਨਾਂ ਦਾ ਕੋਈ ਨਾਂ ਚੇਤਾ? ਇੱਕ ਦਾ ਨਾਮ ਵਰਜਾਮ ਸਿੰਘ ਸੀ। ਅੱਛਾ। ਹੈ ਜੀ, ਹੂੰ। ਉਹਦਾ ਬਾਲ ਬੱਚਾ ਇੱਥੇ ਮਰ ਗਿਆ ਸੀ। ਅੱਛਾ, ਇੱਥੇ ਮਰ ਗਿਆ ਸੀ। ਹਾਂ ਚਲੋ ਉਹ ਵੀ ਤੁਹਾਡੇ ਕੋਲ ਸਾਰੀ ਕਹਾਣੀ ਪੁੱਛਾਂਗੇ, ਥੋੜੀ ਪਿੰਡ ਦੀਆਂ ਗੱਲਾਂ ਕਰ ਲਈਏ। ਅੱਛਾ ਬਾਬਾ ਜੀ, ਇਸ ਪਿੰਡ ਦੇ ਵਿੱਚ ਮਸਜਿਦਾਂ ਕਿੰਨੀਆਂ ਸੀ? ਮਸਜਿਦਾਂ ਪਹਿਲਾਂ ਵੀ ਕੋਈ ਸੀ। ਇੱਕ ਮਸਜਿਦ ਸੀ। ਹਾਂ। ਪੱਕੀ ਹੁੰਦੀ ਸੀ ਕਿ ਕੱਚੀ ਹੁੰਦੀ ਸੀ? ਕੱਚੀ ਸੀ। ਅੱਛਾ, ਕੱਚੀ ਹਾਂ। ਸੀ। ਤੇ ਉਸ ਤੋਂ ਬਾਅਦ ਫਿਰ ਇਹ ਜਦੋਂ ਆਏ ਨਾ ਉਧਰੋਂ ਹੂੰ। ਆ ਬਾਬਿਆਂ ਨੇ ਮਸਜਿਦ ਪਵਾਈ ਸੀ। ਅੱਛਾ ਅੱਛਾ ਹੈ ਜੀ, ਰਾਈ ਬਣਾ ਲਈ ਸੀ। ਸਹੀ ਹੋ ਗਿਆ। ਇਹਨਾਂ ਸੜਕ ਦੇ ਉੱਤੇ ਮਸਜਿਦ ਪਵਾਈ ਸੀ। ਤੇ ਹੌਲੀ ਹੌਲੀ ਜਿਉਂ ਪਿੰਡ ਵੱਧਦਾ ਗਿਆ ਤੇ ਮਸਜਿਦਾਂ ਵੱਧ ਗਏ। ਅੱਛਾ ਅੱਛਾ, ਜਿਵੇਂ ਬੰਦੇ ਵੱਧ ਗਏ ਉਹ ਮਸਜਿਦਾਂ ਵੱਧ ਹਾਂ ਗਈਆਂ। ਬਿਲਕੁਲ। ਅੱਛਾ ਬਾਬਾ ਜੀ, ਗੁਰਦੁਆਰੇ ਕਿੰਨੇ ਹੁੰਦੇ ਸੀ ਸਿੱਖਾਂ ਦੇ ਇੱਥੇ? ਇੱਕੋ ਹੀ ਉਹ ਕਿਹੜੇ ਪਾਸੇ ਹੁੰਦਾ ਸੀ? ਵਿਚਕਾਰ ਪਿੰਡ ਦੇ। ਪੱਕਾ ਗੁਰਦੁਆਰਾ ਹੁੰਦਾ ਸੀ ਕੱਚਾ? ਪੱਕਾ। ਅੱਛਾ, ਪੱਕਾ ਗੁਰਦੁਆਰਾ ਸੀ। ਹਾਂ। ਸਹੀ ਹੋ ਗਿਆ। ਅੱਛਾ, ਤੁਹਾਡੇ ਪਿੰਡ ਦਾ ਚੌਧਰੀ ਬੰਦਾ ਕਿਹੜਾ ਸੀ ਜਿਹਦੀ ਜ਼ਮੀਨ ਭਾਂਡਾ ਵਾਵਾ ਸੀ? ਚੌਧਰੀ ਬੰਦਾ ਸੀ ਸਾਡੇ ਪਿੰਡ ਗੱਜਣ ਸਿੰਘ। ਗੱਜਣ ਸਿੰਘ। ਹਾਂ, ਪਰੇ ਦਾ ਬੰਦਾ। ਅੱਛਾ, ਹਾਂ। ਵਾਵਾ ਚੱਲਦੀ ਸੀ ਉਹਦੀ? ਹਾਂ ਬਾਬਾ ਜੀ। ਸਹੀ ਹੋ ਗਿਆ। ਹਾਂ। ਉਹਦੀ ਜ਼ਮੀਨ ਕਿੰਨੀ ਕੁ ਸੀ? ਜ਼ਮੀਨ ਉਹਦੀ ਐਸੀ 2 ਮਰਬੇ। ਅੱਛਾ, 2 ਮਰਬੇ। ਸਹੀ ਹੋ ਗਿਆ। ਤੁਹਾਡੇ ਪਿੰਡ ਦੀ ਜਿਹੜੀ ਜ਼ਮੀਨ ਸੀ ਜੀ, ਇੱਥੇ ਨਹਿਰੀ ਪਾਣੀ ਲੱਗਦਾ ਹੁੰਦਾ ਸੀ ਕਿ ਖੂਹਾਂ ਦਾ? ਪਾਣੀ ਨਹਿਰੀ ਵੀ ਥੋੜਾ ਹੀ ਸੀ ਹੂੰ। ਕਿਉਂਕਿ ਮੁੰਜੀ ਇੱਥੇ ਘੱਟ ਲੱਗਦੀ ਸੀ। ਅੱਛਾ। ਮੇਰਾ ਜ਼ਮੀਨ ਸੀ। ਹੂੰ। ਹੈ ਜੀ, ਤੇ ਚੌਲ ਛੋਲੇ ਲਾਮੇ ਲਾ ਕੇ ਖਾਂਦੇ ਹਨ। ਅੱਛਾ। ਕਣਕ ਹੁੰਦੀ ਸੀ, ਛੋਲੇ ਹੋ ਗਿਆ, ਬਾਜਰਾ ਹੋ ਗਿਆ, ਮਕਈ ਹੋ ਗਈ। ਹੈ ਹਾਂ। ਜੀ, ਤੇ ਚੌਲ ਜਿਹੜੇ ਹਨ ਉਹ ਫਿਰ ਲਾਮੇ ਲਿਆਉਂਦੇ ਮੁੱਲ ਲਿਆਉਂਦੇ। ਅੱਛਾ ਬਾਈ, ਇੱਥੇ ਜ਼ਿਆਦਾ ਖੂਹਾਂ ਦੀ ਹੁੰਦੀ ਸੀ? ਖੂਹ ਹੁੰਦੇ ਲੱਗੇ? ਖੂਹਾਂ 4 ਮੇਰੇ ਪਿੰਡ ਦੇ ਖੂਹ ਸਨ। ਕੋਈ ਨਾਂ ਯਾਦ ਨੇ ਖੂਹਾਂ ਦੇ? ਕੀ ਨਾਂ ਵੱਜਦੇ ਸੀ? ਖੂਹ ਬੇਰ ਵਾਲਾ, ਹੂੰ। ਫਿਰਨੀ ਵਾਲਾ, ਹੂੰ। ਢੋਟਾ, ਹਾਂਜੀ। ਬਾਗ ਵਾਲਾ, ਹੂੰ। ਡਾਂਡਾ। ਸਹੀ। ਹੈ ਜੀ, ਇਹ ਸਾਰੇ ਠੀਕ ਹੋ ਗਿਆ। ਅੱਛਾ ਬਜ਼ੁਰਗੋ, ਨੇ ਦੱਸੋ, ਮੁਸਲਮਾਨ ਤੇ ਸਿੱਖ ਇਕੱਠੇ ਵਸਦੇ ਸੀ ਇਸ ਪਿੰਡ ਦੇ ਵਿੱਚ, ਬੜੇ ਬਲਦ ਕਿੱਦਾਂ ਦਾ ਲੈਣ ਦੇਣ ਹੁੰਦਾ ਸੀ ਆਪਸ ਵਿੱਚ? ਬੜਾ ਚੰਗਾ ਲੈਣ ਦੇਣ ਹੁੰਦਾ ਸੀ। ਹੂੰ। ਇੱਜ਼ਤ ਦੇ ਭਾਈ ਦਾ ਸਨ ਲੋਕ। ਹੂੰ। ਹੈ ਜੀ, ਤੇ ਉਹ ਨਹੀਂ ਸਨ ਛੇੜਦੇ ਕਿਸੇ ਨੂੰ। ਅੱਛਾ, ਤੰਗ ਨਹੀਂ ਸੀ ਕਰਦੇ ਕਿਸੇ ਨੂੰ? ਤੰਗ ਨਹੀਂ ਸਨ ਕਰਦੇ ਕਿਸੇ ਨੂੰ। ਵਿਆਹ ਸ਼ਾਦੀ ਹੁੰਦੀ ਸੀ ਨਾ, ਹੂੰ। ਉਹਨਾਂ ਦਾ ਕੰਮ ਹੀ ਸ਼ਰਾਬ ਪੀਣਾ। ਅੱਛਾ। ਉਹ ਬੀਬੀਆਂ ਫਿਰ ਗਾਉਣ ਵਾਸਤੇ ਜਾਂਦੀਆਂ ਹਨ ਹੂੰ। ਤੇ ਉਹਨੇ ਫਿਰ ਭਾਈ ਨੇ ਘਰੋਂ ਦੱਸ ਦੇਣਾ ਪਿਆ, ਆਖਣ ਲੱਗਾ ਵੀ ਬੀਬੀ ਮੁਸਲਮਾਨੀ ਕਰੀਏ ਨਾ। ਹਾਂ। ਉਹਨਾਂ ਨੂੰ ਚਲੋ ਮੈਂ ਛੱਡ ਆਉਣਾ ਘਰ। ਅੱਛਾ। ਤੇ ਤੁਸੀਂ ਆਪਣਾ ਸ਼ਰਾਬ ਜੇ ਪੀਣਾ ਉਹ ਬੰਨੇ ਜਾ ਕੇ ਪੀਏ, ਘਰ ਨਾ ਪੀਏ। ਅੱਛਾ। ਇਸ ਸਮੇਂ ਸਿੱਖ ਲੈ ਕੇ ਸਨ। ਅੱਛਾ, ਇਹਦਾ ਮਤਲਬ ਕਾਨੂੰਨ ਵੀ ਬਣਾਏ ਹੁੰਦੇ ਸੀ ਉਹਨਾਂ ਨੇ? ਕਾਨੂੰਨ ਬਣਾਏ ਹੁੰਦੇ ਹਨ। ਸਹੀ ਹੋ ਗਿਆ। ਤੁਹਾਡੇ ਪਿੰਡ ਦਾ ਕੋਈ ਬਦਮਾਸ਼ ਵੀ ਹੋਇਆ ਉਸ ਵੇਲੇ? ਨਹੀਂ, ਬਦਮਾਸ਼। ਅੱਛਾ। ਹਾਂ। ਮੇਲਾ ਸ਼ੇਲਾ ਲੱਗਦਾ ਸੀ ਇੱਥੇ? ਮੇਲਾ ਲੱਗਦਾ ਸੀ, ਜੋੜ ਮੇਲਾ ਲੱਗਦਾ ਸੀ ਉਹਨਾਂ ਦਾ, ਸਿੱਖਾਂ ਦਾ। ਕਿਹੜਾ ਮੇਲਾ ਲੱਗਦਾ ਸੀ? ਜੋੜ ਮੇਲਾ। ਜੋੜ ਮੇਲਾ। ਹਾਂ। ਕੀ ਕੁਛ ਹੁੰਦਾ ਸੀ ਮੇਲੇ ਦੇ ਵਿੱਚ? ਮੇਲੇ ਦੇ ਉਹਨਾਂ ਦੇ ਆਉਂਦੇ ਹਨ ਉਹ ਢਾਡੀ ਦੇ ਗਾਉਣ ਵਾਲੇ। ਹੂੰ। ਹੈ ਸੀ, ਤੇ ਉਹ ਫਿਰ ਲੱਗੇ ਹੁੰਦੇ ਹਨ ਗਾਉਣ ਵਾਸਤੇ। ਅੱਛਾ ਅੱਛਾ ਅੱਛਾ। ਪਿੰਡ ਦੇ ਵਿੱਚ ਸਕੂਲ ਵੀ ਹੁੰਦਾ ਸੀ? ਸਕੂਲ ਚੱਲਦੇ ਸੀ। ਤਤਲੇ? ਹਾਂ। ਤਤਲਾ ਉਦੋਂ ਇਹ ਸ਼ਹਿਰ ਹੁੰਦਾ ਸੀ ਕਿ ਪਿੰਡ ਹੁੰਦਾ ਸੀ? ਪਿੰਡ ਹੁੰਦਾ ਸੀ, ਬਿਲਕੁਲ ਪਿੰਡ ਹੁੰਦਾ। ਅੱਛਾ, ਪਿੰਡ ਹੁੰਦਾ ਸੀ। ਹਾਂ। ਸਹੀ ਹੋ ਗਿਆ। ਅੱਛਾ ਬਾਬਾ ਜੀ, ਤੁਸੀਂ ਪੜਨ ਜਾਂਦੇ ਰਹੇ ਹੋ? ਜਾਂਦੇ ਰਹੇ ਆਉਂਦੇ। ਹਾਂ। ਆਉਂਦਾ ਜਾਂਦਾ ਕੋਈ ਨਹੀਂ। ਅੱਛਾ। ਹਾਂ, ਕਿਉਂ ਕਰ ਇੱਥੋਂ ਬਸਤੇ ਪਾਣੇ ਹਾਂ। ਤੇ ਕਿਸੇ ਉੱਥੇ ਧਰਨਾ, ਕਿਸੇ ਉੱਥੇ ਧਰਨਾ, ਤੋੜਨਾ ਆਪਣਾ, ਅੱਛਾ। ਖੇਡਦੇ ਧਿਆਨੇ ਲੱਗ ਰਹਿਣਾ। ਕੀ ਖੇਡਾਂ ਹੁੰਦੀਆਂ ਸੀ ਉਸ ਵੇਲੇ? ਉਸ ਵੇਲੇ ਬੜੀਆਂ ਖੇਡਾਂ ਹੁੰਦੀਆਂ ਹਨ। ਜ਼ਿਆਦਾ ਕੀ ਖੇਲਦੇ ਸੀ ਬੱਚੇ? ਬੱਚੇ ਖੇਡਦੇ ਹਨ ਕਿਰਨਕਾਂ। ਹਾਂ। ਹੈ ਜੀ, ਤੇ ਮੀਟੀ ਮਟਾਰ ਖੇਡਣੀ। ਅੱਛਾ। ਰਾਤ ਨੂੰ ਲੁਕਣ ਮਿੱਟੀ ਜਿਹਨੂੰ ਅਸੀਂ ਕਹਿੰਦੇ ਹਾਂ। ਅੱਛਾ ਅੱਛਾ। ਸਿੱਖਾਂ ਦੇ ਬਾਲ ਵੀ ਤੁਹਾਡੇ ਯਾਰ ਹੁੰਦੇ ਸਨ? ਬੜੇ।
ਕੋਈ ਨਾਂ ਯਾਦ ਹੋਣ ਆਪਣੇ ਯਾਰਾਂ ਦੇ? ਯਾਰਾਂ ਦਾ ਨਾਂ ਇੱਕ ਦਾ ਦਲੀਪ ਸਿੰਘ ਸੀ, ਦਲੀਪ ਸਿੰਘ। ਅੱਛਾ, ਦਲੀਪ ਸਿੰਘ। ਤੇ ਜੈਦ ਦਾ ਜੈਲੂ ਜਲੂਆਂ ਦੇ ਹਾਂ। ਅੱਛਾ ਹੈ ਜੀ, ਬੜਾ ਬੱਚਿਆਂ ਦੇ ਨਾਂ ਹੋਵੇ। ਅੱਛਾ ਅਸੀਂ ਰਾਤ ਨੂੰ ਕਬੱਡੀ ਖੇਡੀ ਖੇਡਦੇ ਹਾਂ ਤੇ ਆਪਣਾ। ਅੱਛਾ, ਕੋਡੀਆਂ ਵੀ ਖੇਲਦੇ ਸੀ? ਆਹ, ਵਾਹ ਜੀ ਵਾਹ। ਪਿੰਡ ਦਾ ਕੋਈ ਮਸ਼ਹੂਰ ਪਹਿਲਵਾਨ ਵੀ ਹੋਇਆ? ਪਹਿਲਵਾਨ ਮਸ਼ਹੂਰ ਸਾਧੂ ਹੁੰਦਾ ਸੀ। ਸਾਧੂ? ਸਾਧੂ ਸਿੱਖ ਹੁੰਦਾ ਸੀ। ਅੱਛਾ, ਉਹ ਘੁਰਦਾ ਫਿਰਦਾ ਸੀ ਉਹ। ਵਾਹ ਜੀ ਵਾਹ, ਹਾਂ। ਸਹੀ ਹੋ ਗਿਆ। ਅੱਛਾ, ਇਹਨਾਂ ਦੇ ਵਿਆਹ ਸ਼ਾਦੀਆਂ ਵੇਖੀਆਂ ਤੁਸੀਂ? ਆਹ ਵੇਖ ਕੀ ਕੁਛ ਹੁੰਦਾ ਸੀ ਵਿਆਹਾਂ 'ਚ? ਵਿਆਹਾਂ ਦਾ ਆਪਣੇ ਆਪ ਨੂੰ ਰੋਟੀ ਕਰਦੇ ਹਨ ਹੂੰ। ਤੇ ਗਾਉਣਾ ਵਜਾਣਾ ਆਪਣਾ ਬਾਜੇ ਸ਼ਾਜੇ। ਅੱਛਾ, ਇਹ ਜਿਵੇਂ ਅਸੀਂ ਕਰਦੇ ਹਾਂ ਮੈਂ ਉਹ ਵੀ ਕਰਦੇ ਹਨ। ਤੇ ਮੁਸਲਮਾਨਾਂ ਨੂੰ ਬੁਲਾਉਂਦੇ ਸੀ? ਹਾਂ, ਮੁਸਲਮਾਨਾਂ ਨੂੰ ਬੁਲਾਉਂਦੇ ਹਨ। ਹਾਂਜੀ, ਤੇ ਰੋਟੀ ਛੋਟੀ ਖਾ ਲੈਂਦੇ ਸੀ? ਖਾ ਲੈਂਦੇ ਹਾਂ। ਇਵੇਂ ਬਦਾ ਕੇ ਅਸੀਂ ਨਹੀਂ ਖਾਂਦੇ, ਹੂੰ। ਨਹੀਂ ਖਾਂਦੇ ਰਹੇ ਹਾਂ। ਅੱਛਾ ਅੱਛਾ ਅੱਛਾ, ਸਹੀ ਹੋ ਗਿਆ। ਹਾਂ। ਅੱਛਾ ਬਾਬਾ ਜੀ, ਹੁਣ ਇਹ ਦੱਸੋ ਕਿ ਜਦੋਂ ਤੁਹਾਡੇ ਪਿੰਡ ਦੇ ਵਿੱਚ ਪਤਾ ਲੱਗਿਆ 47 ਦੀ ਵੰਡ ਹੋ ਗਈ ਹੈ, ਜੀ ਹਾਂ। ਉਸ ਵੇਲੇ ਆ ਤੁਹਾਡੇ ਪਿੰਡ ਦੇ ਸਿੱਖ ਕਿਸ ਤਰ੍ਹਾਂ ਇੱਥੋਂ ਨਿਕਲੇ? ਇਹਨਾਂ ਨੂੰ ਕਿੱਦਾਂ ਪਤਾ ਲੱਗਿਆ? ਸਾਡੇ ਪਿੰਡ ਦੇ ਸਿੱਖ ਜਿਹੜੇ ਹਨ ਨਾ, ਹੂੰ। ਜਿਹੜੇ ਦੇ ਬੰਦੇ ਹਨ ਉਹ ਜਿਹਾ ਪੱਕੇ, ਜਿਹਨਾਂ ਨੂੰ ਪਤਾ ਹੈ ਵੀ ਨਿਕਲ ਹੀ ਜਾਣਾ ਹੈ, ਅੱਛਾ। ਰਹਿਣਾ ਨਹੀਂ, ਹੂੰ। ਉਹ ਤਾਂ ਨਿਕਲ ਗਏ ਹਾਂ ਪਹਿਲਾਂ। ਅੱਛਾ। ਤੇ ਦੂਜੇ ਬੰਦੇ ਜਿਹੜੇ ਹਨ ਨਾ, ਇਹ ਟੁਰ ਗਏ ਸੱਚੇ ਸੌਦੇ। ਅੱਛਾ। 2 ਦਿਨ ਰਹੇ ਉੱਥੇ, ਹੂੰ। ਫੇਰ ਵਿੱਚੋਂ ਕੋਈ ਪਰਤ ਕੇ ਆ ਗਏ। ਅੱਛਾ, ਵਾਪਸ ਆ ਗਏ? ਵਾਪਸ ਆ ਗਏ। ਅੱਛਾ। ਵਾਪਸ ਆਣ ਕੇ ਤੇ ਚੁਬਾਰਾ ਸਾਡੇ ਪਿੰਡ ਦਾ ਤਾਰਾ ਸਿੰਘ ਦਾ, ਅੱਛਾ। ਉਹਦੇ ਵਿੱਚ ਇਹ ਰਾਤ ਹੈ। ਹੂੰ। ਸਾਡੇ ਪਿਓ ਨੂੰ ਸੱਦਿਆ ਤੇ ਉਹ ਆਪਣਾ ਸਾਡੀਆਂ ਹਜਾਮਤਾਂ ਜਰਾ ਕਰ ਸਕਦਾ। ਅੱਛਾ। ਉਹਨੇ ਫਿਰ ਰਾਤ ਨੂੰ ਹਜਾਮਤਾਂ ਕੀਤੀਆਂ ਉਹਨਾਂ ਦੀਆਂ। ਹੂੰ। 9 ਕੁੰਡਾ ਲਾਇਆ। ਅੱਛਾ। ਵੱਡੇ ਸਵੇਰੇ ਫਿਰ ਉਹ ਅੱਲਾ ਬਚੀ। ਜਦੋਂ ਉਹ ਇੱਥੋਂ ਪਿੰਡੋਂ ਨਿਕਲੇ ਨੇ, ਉਸ ਵੇਲੇ ਤੁਹਾਡੇ ਮੁਸਲਮਾਨ ਜਿੰਨੇ ਵੀ ਇੱਥੇ ਘਰ ਸਨ ਉਹਨਾਂ ਨੂੰ ਮਿਲ ਕੇ ਗਏ ਨੇ? ਬਿਲਕੁਲ ਮਿਲ ਕੇ ਗਏ ਨੇ। ਉਹ ਸੁਲਾ ਸਲੂਕ ਨਾਲ ਗਏ ਨੇ। ਕੀ ਗੱਲਾਂ ਬਾਤਾਂ ਹੋਈਆਂ ਉਸ ਦਿਨ? ਉਹ ਗੱਲਾਂ ਬਾਤਾਂ ਕਾਹਦੀਆਂ ਹੋਣੀਆਂ, ਬਸ ਉਹ ਸਲਾਮ, ਸਤਿ ਸ੍ਰੀ ਅਕਾਲ ਤੇ ਸਤਿ ਸ੍ਰੀ ਅਕਾਲ। ਹੂੰ। ਉਹ ਬਸ ਨਿਕਲ ਗਿਆ। ਕੋਈ ਬੰਦੇ ਇੱਥੇ ਮਰ ਗਏ ਹਨ। ਜਿਹੜੇ ਇੱਥੇ ਮਰੇ ਨੇ ਤੁਸੀਂ ਦੱਸਿਆ, ਉਹ ਕਿਹੜੇ ਕਿਹੜੇ ਸਿੱਖ ਇੱਥੇ ਮਰੇ ਤੇ ਕਿਵੇਂ ਮਰੇ? ਉਹ ਜੀ ਮਰਾਲੀ ਵਾਲਾ ਪਿੰਡ ਹੈ। ਹਾਂਜੀ, ਬੜਾ ਵੱਡਾ ਪਿੰਡ। ਬੜਾ ਵੱਡਾ ਪਿੰਡ ਹੈ। ਉੱਥੋਂ ਜਥਾ ਬਣ ਕੇ ਤੇ ਦੁਨੀਆ ਨਿਕਲੀ। ਅੱਛਾ। ਇਹ ਨਿਕਲੀ ਤੇ ਇੱਥੇ ਸਾਡੇ ਪਿੰਡ ਆ ਗਿਆ। ਹੂੰ। ਪਿੰਡ ਆ ਗਿਆ, ਉਹਨਾਂ ਜਿਹੜਾ ਸਿੱਖ ਟੱਕਰਿਆ ਨਾ ਉਹਨਾਂ ਮਾਰ ਕੇ ਗਿਆ। ਉਸ ਵੇਲੇ ਸਿੱਖ ਇੱਥੇ ਹੀ ਸਨ ਜਦੋਂ ਮਰਾਲੀ ਵਾਲਾ ਜਥਾ ਪਿਆ? ਕੋਈ ਮਾੜੀ ਰਹਿ ਗਏ ਹਨ ਨਾ। ਅੱਛਾ। ਵਡੇਰੇ ਰਹਿ ਗਏ ਜਾਂ ਕਿ ਤੇ ਉਹ ਉਹਨਾਂ ਮਾਰੇ ਫਿਰ ਸਿੱਖ। ਕੁਝ ਆ ਕਲਰ ਇੱਥੇ ਬੋਲਦੇ ਕਲਰੇ ਜਾ ਕੇ ਤੇ ਉਹ ਲੁਕੇ ਸਨ ਸਿੱਖ ਜਿਹੜੇ। ਹੂੰ। ਤੇ ਇਹ ਫਿਰ ਜਥਾ ਜਦੋਂ ਗਿਆ ਨਾ ਫਿਰ ਉੱਡਿਆਂ ਨੂੰ, ਹੂੰ, ਫਿਰ ਉਹਨਾਂ ਨੂੰ ਉੱਥੇ ਕੋਈ ਮਾਰ ਛੜਿਆ। ਤੁਹਾਡੇ ਪਿੰਡ ਦਾ ਮਸ਼ਹੂਰ ਕਿਹੜਾ ਕਿਹੜਾ ਸਿੱਖ ਇੱਥੇ ਮਰਿਆ ਸੀ? ਸਾਡੇ ਪਿੰਡ ਦਾ ਮਸ਼ਹੂਰ ਬੰਦਾ ਇੱਕ ਧਨੀ ਹੁੰਦਾ ਸੀ। ਅੱਛਾ। ਉਹ ਮੋਇਆ ਸੀ। ਹੂੰ। ਇੱਕ ਲੰਬੜ ਹਰਨਾਮ ਸਿੰਘ ਮੋਇਆ ਸੀ। ਲੰਬੜਦਾਰ ਵੀ ਇੱਥੇ ਹੀ ਸੀ ਉਸ ਵੇਲੇ? ਉਹ ਇੱਥੇ ਸੀ। ਉਹ ਗਿਆ ਨਹੀਂ ਸੀ ਹੈ? ਨਹੀਂ ਅਜੇ। ਹੂੰ। ਉਹ ਇੱਥੇ ਸੀ। ਅੱਛਾ, ਉਹਨੂੰ ਵੀ ਇੱਥੇ ਕਤਲ ਕੀਤਾ? ਇੱਥੇ ਕਤਲ ਕੀਤਾ। ਹੂੰ। ਹੋਰ ਇੱਕ ਟੱਬਰ ਵੀ ਤੁਸੀਂ ਦੱਸਿਆ ਮਾਰਿਆ ਗਿਆ ਸੀ ਇੱਥੇ? ਉਹ ਖੱਤਰੀ ਸੀ। ਹੂੰ। ਗੁਰਜਾਮ ਸਿੰਘ ਖੱਤਰੀ ਸੀ। ਅੱਛਾ ਅੱਛਾ ਅੱਛਾ। ਉਹਦੇ ਜੀ ਸਭ 3 ਪੁੱਤਰ ਸਨ ਉਹਦੇ। ਹੂੰ। ਇੱਕ ਜਨਾਨੀ ਸੀ। ਅੱਛਾ। ਇੱਥੇ ਇੱਕ ਮੁਸਲਮਾਨ ਸੀ ਤੇ ਉਹ ਆਖਾਂਗਾ ਮੇਰੇ ਨਾਲ ਨਿਕਾਹ ਕਰ ਲਿਆ। ਕਿਹਨੇ ਕਿਹਾ ਸੀ? ਮੁਸਲਮਾਨ ਸੀ ਕਿ ਮੋਚੀ। ਅੱਛਾ। ਉਸ ਆਖਿਆ ਤੇ ਨਿਕਾਹ ਕਰ ਲਿਆ। ਹੂੰ। ਮੈਂ ਉਹ ਕਰੀ ਨਿਕਾਹ ਮੈਂ ਨਹੀਂ ਕਰੀ। ਅੱਛਾ। ਉਹ ਫਿਰ ਉਹਨਾਂ ਮਾਰ ਛੜਿਆ ਉਹਨੂੰ, ਜਨਾਨੀ ਨੂੰ ਮਾਰ ਛੜਿਆ, ਮੁੰਡੇ ਵੀ ਮਾਰ। ਅੱਛਾ, ਮੁੰਡੇ ਵੀ ਮਾਰਤੇ? ਬੜਾ ਜ਼ੁਲਮ ਕੀਤਾ ਹੈ। ਹੋਇਆ ਫਿਰ। ਅੱਛਾ, ਜਿਹੜੇ ਇੱਥੇ ਸਿੱਖ ਮਾਰੇ ਗਏ ਸਨ ਉਹਨਾਂ ਦੀਆਂ ਫਿਰ ਲਾਸ਼ਾਂ ਨਾਲ ਕੀ ਕੀਤਾ? ਕਰਨਾ ਸੀ ਉਹ ਕੁੱਤੇ ਕੁੱਤੇ ਖਾ ਪੀ ਜਾਵੇ। ਕਿਸੇ ਨੇ ਦਫਨਾਇਆ ਜਾਂ ਸਾੜਿਆ ਨਹੀਂ ਉਹਨਾਂ ਨੂੰ? ਉਹ ਕੌਣ ਸਾੜਦਾ ਸੀ ਤੇ ਨਾਲੇ ਪੁੱਛਦਾ ਸੀ ਕੋਈ। ਜਦੋਂ ਜੱਥਾ ਪਿਆ ਉਹਨੇ ਤੁਹਾਡੇ ਲੋਕਾਂ ਨੂੰ ਵੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ? ਨਹੀਂ, ਮੁਸਲਮਾਨਾਂ ਨੂੰ ਕੋਈ ਨੁਕਸਾਨ ਨਹੀਂ। ਹੂੰ, ਸਿਰਫ ਸਿੱਖਾਂ ਨੂੰ ਹੀ? ਸਿੱਖਾਂ। ਤੇ ਹਿੰਦੂ ਬਚ ਗਏ ਸਨ ਦੋਨੇ ਘਰ? ਹਿੰਦੂ ਦੋਵੇਂ ਘਰ ਸਨ।
ਇੱਕ ਦਿਨ ਸੀ ਉਹ ਆਪਣਾ ਖੱਤਰੀ ਵੀ ਉਹਦਾ ਬਾਲ ਬੱਚਾ ਮਰ ਗਿਆ, ਉਹ ਕਿਸ ਤਰ੍ਹਾਂ? ਆਪ ਤੁਰ ਗਿਆ ਸੀ ਉਹ ਕੱਲਾ ਹੀ? ਇਕੱਲਾ ਹੀ, ਹੂੰ। ਤੇ ਜਨਾਨੀ ਤੇ ਬੱਚੇ ਦੋ ਤਰ੍ਹਾਂ ਰਹਿ ਗਏ ਹਨ। ਅੱਛਾ। ਉਹਨਾਂ ਫਿਰ ਮੁਸਲਮਾਨਾਂ ਨੇ ਮਾਰ ਛੱਡਿਆ ਉਹਨੂੰ। ਓਏ ਹੋਏ ਹੋਏ। ਤੇ ਇਹਨਾਂ ਨੇ ਲੁੱਟਮਾਰ ਵੀ ਕੀਤੀ? ਲੁੱਟਮਾਰ ਬੜੀ ਕੀਤੀ ਲੋਕਾਂ। ਇਹ ਜਿਹੜਾ ਜੱਥਾ ਸੀ? ਹਾਂ, ਲੁੱਟਮਾਰ ਵੀ ਕੀਤੀ। ਘਰ ਲੋਕਾਂ ਨੇ ਦਿੱਤੇ ਸਾਨੂੰ, ਅੱਗ ਲਾ ਦਿੱਤੀ ਸਾਨੂੰ। ਅੱਛਾ। ਕਣਕਾਂ ਨੂੰ ਪੜੋਲਿਆਂ ਦੇ ਵਿੱਚ ਉਹ ਮਿੱਟੀ ਦੇ ਪੜੋਲੇ ਪਿਆ, ਹੂੰ। ਤੇ ਪੜੋਲਿਆਂ 'ਚ ਅੱਗ ਲੱਗ ਗਈ। ਅੱਛਾ। ਹਾਂ, ਤੇ ਜਿਹੜਾ ਮਾਲ ਡੰਗਰ ਸੀ ਇਹਨਾਂ ਦਾ ਉਹ ਵੀ ਲੈ ਗਏ? ਮਾਲ ਡੰਗਰ ਨਹੀਂ ਸਨ, ਮਾਲ ਡੰਗਰ ਇੱਥੇ ਹੀ ਰਿਹਾ ਸੀ। ਅੱਛਾ। ਹਾਂ, ਓਏ ਹੋਏ ਹੋਏ। ਬੜਾ ਮਾੜਾ ਵੇਲਾ ਸੀ ਬਜ਼ੁਰਗੋ। ਬਹੁਤ ਜ਼ਿਆਦਾ ਜਗ੍ਹਾ ਸੀ। ਕਿੱਥੇ ਇਕੱਠੇ ਵਸਦੇ ਸੀ। ਅਰੇ ਕੁਦਰਤ ਦੇ ਕੰਮ ਹੀ ਨੇ, ਕਿ ਬੰਦੇ ਬਸ ਗੁਜ਼ਾਰ ਨਹੀਂ ਹੈ। ਐਸੇ ਤਰ੍ਹਾਂ ਹੀ ਵੇਖੋ ਉਹਨਾਂ ਦੀ ਕਿਵੇਂ ਲਿਖੀ ਸੀ। ਕਿਵੇਂ ਦੀ ਸੀ। ਕਈ ਮੁਸਲਮਾਨ ਮਰੇ ਨੇ, ਕਈ ਸਿੱਖ ਹਾਂ, ਮਰੇ ਨੇ, ਬਿਲਕੁਲ। ਦੋਨਾਂ ਮੈਂ ਪਾਸੇ ਨਾ- ਨੁਕਸਾਨ ਹੋਇਆ। ਪਹਿਲਾਂ ਗੱਡੀ ਉਹਨਾਂ ਵੱਡੀ ਹੈ ਮੁਸਲਮਾਨਾਂ ਦੀ, ਹਿੰਦੁਸਤਾਨ ਦੀ। ਹੂੰ। ਫਿਰ ਇਹਨਾਂ ਕਾਮੋਂ ਵੀ ਖਲਾ ਕੇ ਗੱਡੀ ਤੇ ਫਿਰ ਹਿੰਦੂਆਂ ਦੀ ਹੂੰ। ਹੈ ਇੱਥੇ ਵੱਡੀ ਹੈ ਇਹ ਜਿਹੜੇ ਤਤਲੇ ਆ ਤੁਹਾਡੇ ਨਾਲ, ਜੀ। ਇੱਥੇ ਦੇ ਕਿਹੜੇ ਕਿਹੜੇ ਮਸ਼ਹੂਰ ਸਿੱਖ ਹੁੰਦੇ, ਕੋਈ ਨਾਂ ਪਤਾ ਹੈ? ਨਹੀਂ ਇੱਥੇ ਹੈ। ਅੱਛਾ, ਇੱਥੋਂ ਦਾ ਨਹੀਂ ਪਤਾ। ਸਹੀ ਹੋ ਗਿਆ। ਅੱਛਾ ਬਾਬਾ ਜੀ, 75 ਸਾਲ ਹੋ ਗਏ ਉਹਨਾਂ ਨੂੰ ਗਿਆ ਨੂੰ ਇੱਥੋਂ। ਗਿਆ। ਮੁੜ ਕੇ ਕੋਈ ਵਾਪਸ ਆਇਆ ਆਪਣਾ ਪਿੰਡ ਵੇਖਣ? ਹਾਂ, ਆਇਆ ਜੀ। ਕੌਣ ਕੌਣ ਆਇਆ ਸੀ? ਸੁੱਚਾ ਸਿੰਘ ਆਇਆ ਸੀ। ਅੱਛਾ। ਹੈ ਜੀ। ਪਾਲੀ ਹੁੰਦਾ ਸੀ, ਇੱਕ ਘਰ ਆਇਆ, ਹੂੰ। ਉਹ ਆਇਆ ਸੀ। ਅੱਛਾ। ਇੱਕ ਪ੍ਰਤਾਪ ਸਿੰਘ ਹੁੰਦਾ ਸੀ, ਸਰਕਾਰਾਂ ਕੰਮ ਕਰਦਾ ਸੀ, ਅੱਛਾ। ਉਹ ਆਇਆ ਸੀ। 3 ਬੰਦੇ ਆਏ। ਉਹ ਮਿਲਣ ਆਏ ਸੀ ਕਿ ਆਪਣਾ ਮਾਲ ਕੱਢਣ ਆਏ ਸੀ ਕੋਈ? ਨਹੀਂ ਨਹੀਂ, ਮਾਰ ਕੱਢਣ ਨਹੀਂ ਆਇਆ, ਉਹ ਨਹੀਂ ਆਇਆ। ਅੱਛਾ, ਮਿਲਣ ਆਏ ਸੀ। ਕੀ ਦੱਸਦੇ ਨੇ, ਕਿਹੜੇ ਇਲਾਕੇ 'ਚ ਜਾ ਕੇ ਬੈਠੇ ਨੇ? ਉਹ ਕਾਕੜਾ ਇਲਾਕਾ ਦੱਸਦੇ ਨੇ ਉਧਰ। ਕਾਕੜਾ? ਹਾਂ। ਕਰਨਾਲ ਦੇ ਵਿੱਚ ਨਹੀਂ ਕਿਤੇ? ਹਾਂ, ਕਰਨਾਲ ਵਿੱਚ। ਅੱਛਾ। ਇੱਥੇ ਦੇਖੋ। ਅੱਛਾ, ਉੱਥੇ ਬੈਠੇ ਨੇ। ਹਾਂ, ਅੱਗੋਂ ਸਾਡੀ ਉਮਰ ਦੇ ਜਿਹੜੇ ਬੰਦੇ ਹਨ ਅਸੀਂ ਵਰਖਾ ਪਏ ਨੇ, ਅੱਗੋਂ ਹਾਲਾਤਾਂ ਨੇ, ਹੂੰ। ਉਹਨਾਂ ਦਾ ਨਾਮਾਂ ਦਾ ਕੀ ਪਤਾ ਵੇ ਸਾਨੂੰ। ਹਾਂਜੀ ਹਾਂਜੀ। ਲੰਬੜਦਾਰ ਦਾ ਖਾਨਦਾਨ ਨਹੀਂ ਕਦੀ ਆਇਆ ਮੁੜ ਕੇ? ਨਹੀਂ, ਉਹਨਾਂ ਨਾਲ ਰਾਬਤਾ ਨਹੀਂ ਹੋਇਆ ਕਦੀ? ਰਾਸਤਾ ਹੁੰਦਾ ਸੀ। ਹਾਂ। ਤੇ ਉਹ 2 ਭਰਾ ਨੇ, ਉਹ ਅੱਛਾ। ਲੰਬੜ ਦੇ ਪੋਸਰੇ। ਅੱਛਾ। ਇੱਕ ਤਾਂ ਕੈਨੇਡਾ ਹੁੰਦਾ ਸੀ, ਹਾਂ। ਇੱਕ ਇੱਥੇ ਹੁੰਦਾ ਸੀ। ਅੱਛਾ। ਹਾਂ, ਸ਼ਹਿਰ ਦੇ ਲਾਗੇ ਹੀ ਉਹਨਾਂ ਦੀ ਜ਼ਮੀਨ। ਹੂੰ। ਇਹ ਨਹੀਂ ਪਤਾ ਵੀ ਸ਼ਹਿਰ ਕਿਹੜਾ ਹੈ। ਅੱਛਾ ਅੱਛਾ। ਹੁਣ ਬਾਬਾ ਜੀ ਉਹ ਲੋਕ ਯਾਦ ਆਉਂਦੇ ਨੇ ਜਿਨ੍ਹਾਂ ਨਾਲ ਤੁਸੀਂ ਵਸਦੇ ਰਹੇ ਹੋ ਇਕੱਠੇ? ਸਾਡੇ ਦੱਸਣ ਦੀ ਇਹ ਹੁੰਦੀ ਸੀ ਤੇ ਕਦੀ ਨਹੀਂ ਸੀ ਉਹਨਾਂ ਸਾਨੂੰ ਗੈਰ ਬੰਦਾ ਸਦੀਆ। ਅੱਛਾ। ਘਰਾਂ 'ਚ ਆਉਣ ਜਾਣ ਹੁੰਦਾ ਸੀ? ਆਉਣ ਜਾਣ ਹੁੰਦਾ ਸਾਡਾ ਤਾਂ ਅੱਗੇ ਹੀ ਹੁੰਦਾ ਹੈ, ਨਾਈਆਂ ਦਾ ਅੱਗੇ ਹੀ ਹੁੰਦਾ ਘਰਾਂ 'ਚ ਆਉਣ ਜਾਣ। ਹੈ ਸਹੀ ਸਹੀ ਸਹੀ। ਸਾਨੂੰ ਕੋਈ ਨਹੀਂ ਕੋਈ ਦੱਸਦਾ। ਵਾਹ ਜੀ ਵਾਹ। ਨਾ ਸਾਥੋਂ ਕਿਸੇ ਕੋਈ ਘੁੰਡ ਕੱਢਿਆ ਸੀ। ਅੱਛਾ। ਹਾਂ। ਕਿਸੇ ਬੀਬੀ ਦੇ ਨਹੀਂ ਘੁੰਡ ਕੱਢਦੀ? ਨਾ, ਉਹਨਾਂ ਦੇ ਇੱਕ ਹਿਸਾਬ ਦੇ ਘਰ ਦੇ ਜੀ ਸੀ, ਘਰ ਦੇ ਜੀ। ਰਿਸ਼ਤਾ ਕਰਾਉਣਾ ਹੁੰਦਾ ਸੀ, ਤੁਸੀਂ ਲੋਕ ਕਰਦੇ ਸੀ? ਬਿਲਕੁਲ। ਸਾਥੋਂ ਘੁੰਡ ਕਿਵੇਂ ਨਹੀਂ ਕਦੇ। ਹੂੰ। ਅੱਛਾ ਬਾਬਾ ਜੀ, ਇਹਦਾ ਮਤਲਬ ਬਾਬਾ ਤੁਸੀਂ ਲੋਕ ਯਾਦ ਕਰਦੇ ਰਹੇ ਉਹਨਾਂ ਨੂੰ? ਬਿਲਕੁਲ ਕਰਦੇ ਰਹੇ। ਤੇ ਦੇਖ ਲਓ ਜੀ, ਬਜ਼ੁਰਗ 75 ਸਾਲ ਬਾਅਦ ਵੀ ਨਹੀਂ ਭੁੱਲੇ ਆਪਣੇ ਪਿੰਡ ਵਾਲਿਆਂ ਨੂੰ, ਅੱਜ ਵੀ ਯਾਦ ਕਰਦੇ ਨੇ। ਜੋ ਉਹਨਾਂ ਨੂੰ ਯਾਦ ਸੀ ਉਹਨਾਂ ਨੇ ਦੱਸਿਆ। ਜੀਓ ਜੀ ਮਜਲਸ ਹੋਵੇ ਨਾ, ਹਾਂਜੀ, ਉਹੋ ਜੀ ਖਸਰਤ ਹੁੰਦੀ ਹੈ। ਹੂੰ। ਬੁਰਿਆਂ 'ਚ ਬਵੀਏ ਹਾਂਜੀ, ਤੇ ਬੁਰੀ ਮੱਤ ਹੁੰਦੀ ਹੈ, ਐਸੇ ਤਾਂ ਨਹੀਂ। ਚੰਗਿਆਂ 'ਚ ਬਵੀਏ ਤੇ ਚੰਗੀ ਮੱਤ ਹੁੰਦੀ ਹੈ। ਐਸੇ ਤਾਂ ਨਹੀਂ। ਬੁਰਿਆਂ ਦੀ ਮਹਿਫਲ ਯਾਰੋ ਤੇ ਜਿਵੇਂ ਦੁਕਾਨ ਲੋਹਾਰਾਂ, ਵਾਹ। ਸੌਦਾ ਲਵੀਏ ਜਾਂ ਨਾ ਲਵੀਏ, ਫੁੱਲੇ ਚੰਗਾ ਪੈਣ ਹਜ਼ਾਰਾਂ। ਵਾਹ ਜੀ ਵਾਹ। ਹੈ ਤੇ ਚੰਗਿਆਂ ਦੀ ਮਹਿਫਲ ਯਾਰੋ ਤੇ ਜਿਵੇਂ ਦੁਕਾਨ ਅਤਾਰਾਂ। ਵਾਹ। ਸੌਦਾ ਲਵੀਏ ਜਾਂ ਨਾ ਲਵੀਏ, ਫੁੱਲੇ ਆਉਣ ਹਜ਼ਾਰਾਂ। ਵਾਹ ਜੀ ਵਾਹ, ਕਮਾਲ ਹੈ। ਹੈਂ। ਕਮਾਲ ਹੈ ਜੀ, ਕਮਾਲ ਹੈ। ਅੱਛਾ ਬਾਬਾ ਜੀ, ਹੁਣ ਕੋਈ ਸੁਨੇਹਾ ਦੇਣਾ ਹੋਵੇ ਆਪਣੇ ਪਿੰਡ ਵਾਲਿਆਂ ਨੂੰ ਜਿਹੜੇ ਇੱਥੋਂ ਗਏ ਨੇ, ਸ਼ਾਇਦ ਤੁਹਾਡਾ ਯਾਰ ਕੋਈ ਜਿਉਂਦਾ ਹੋਵੇ ਜਿਹੜਾ ਤੁਹਾਡੇ ਨਾਲ ਪੜ੍ਹਦਾ ਰਿਹਾ, ਤੇ ਤੁਸੀਂ ਦੇ ਸਕਦੇ ਹੋ, ਸਲਾਮ ਦੁਆ ਕਰ ਸਕਦੇ ਹੋ। ਤਲੋਕ ਸਿੰਘ ਹੁੰਦਾ ਸੀ, ਤਲੋਕ ਸਿੰਘ ਸਾਡਾ ਹਣੀ ਜੀ। ਅੱਛਾ, ਤਲੋਕ ਸਿੰਘ। ਉਹ ਸਾਡਾ ਯਾਰ ਸੀ ਬਾਬਾ। ਮਿਲਣ ਨੂੰ ਦਿਲ ਕਰਦਾ ਉਹਦੇ ਨਾਲ?
ਹੋਰ ਹੈ ਕਿ ਨਹੀਂ ਹੈ। ਜੇ ਅਗਰ ਹੋਇਆ ਤੇ ਮਿਲਣ ਨੂੰ ਦਿਲ ਕਰਦਾ ਹੈ? ਚਲੋ ਹੋਇਆ ਫਿਰ ਲੋਕਾਂ ਅੱਛਾ ਚਲੋ ਠੀਕ ਹੋ ਗਿਆ ਬਜ਼ੁਰਗੋ, ਬੜਾ ਵਧੀਆ ਲੱਗਿਆ ਤੁਹਾਡੇ ਨਾਲ ਗੱਲਾਂ ਪਤਾ ਕਰਕੇ। ਜੋ ਤੁਹਾਨੂੰ ਮਾਲੂਮ ਸੀ ਤੁਸੀਂ ਦੱਸਿਆ, ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ।